ਕੈਨੇਡਾ ਦੇ ਫੋਰਨ ਮਿਨਿਸਟਰ ਮਿਲੈਨੀਆ ਜੋਲੀ ਨੇ ਇਹ ਕਿਹਾ ਹੈ ਵੀ ਉਹ ਇੰਡੀਅਨ ਗਵਰਨਮੈਂਟ ਦੇ ਨਾਲ ਪ੍ਰਾਈਵੇਟਲੀ ਗੱਲਬਾਤ ਕਰ ਰਹੇ ਹੈਗੇ ਆ। ਤੇ ਕਹਿੰਦੇ ਵੀ ਜਿਹੜੇ ਡਿਪਲੋਮੈਟਿਕ ਕਨਵਰਸੇਸ਼ਨ ਆ ਇਹ ਸਭ ਤੋਂ ਬੈਸਟ ਹੁੰਦੀ ਆ ਤੇ ਅਸੀਂ ਚਾਹੁੰਦੇ ਆ ਵੀ ਇਹ ਪ੍ਰਾਈਵੇਟ ਹੀ ਰਹੇ। ਪਰ ਦੂਸਰੇ ਪਾਸੇ ਤੁਹਾਨੂੰ ਪਤਾ ਹੀ ਆ ਵੀ ਜੋ ਇੰਡੀਆ ਦਾ ਮੀਡੀਆ ਹੈਗਾ ਲਗਾਤਾਰ ਜ਼ਹਿਰ ਘੋਲ ਰਿਹਾ ਹੈਗਾ। ਕੱਲੇ ਕੈਨੇਡਾ ਦੇ ਆਫੀਸ਼ੀਅਲਸ ਇੰਡੀਆ ਦੇ ਨਾਲ ਗੱਲਬਾਤ ਨਹੀਂ ਕਰ ਰਹੇ। ਉਹਨਾਂ ਦੇ ਜਿਹੜੇ ਫਾਈਵ ਆਈਜ਼ ਇੰਟੈਲੀਜੈਂਸ ਅਲਾਈਅੰਸ ਹੈਗਾ ਹੈ, US, ਬ੍ਰਿਟੇਨ, ਆਸਟ੍ਰੇਲੀਆ, ਨਿਊਜ਼ੀਲੈਂਡ, ਇਹ ਸਾਰਿਆਂ ਨਾਲ ਰਲ ਕੇ ਇਹ ਜਿਹੜੀ ਆ ਇਨਵੈਸਟੀਗੇਸ਼ਨ ਚੱਲ ਰਹੀ ਹੈਗੀ ਆ। ਸੋ US ਦੇ ਸੈਕਟਰੀ ਆਫ ਸਟੇਟ ਟੋਨੀ ਬਲਿੰਕਨ ਹੁਣੀ ਵੀ ਪਿਛਲੇ ਹਫ਼ਤੇ ਇੰਡੀਆ ਦੇ ਫੋਰਨ ਮਿਨਿਸਟਰ ਨੂੰ ਮਿਲੇ ਸੀ ਤੇ ਉਹਨਾਂ ਨੇ ਵੀ ਇਹ ਜਿਹੜਾ ਆ ਇਸ਼ੂ ਇਸ ਨੂੰ ਰੇਜ਼ ਕੀਤਾ ਹੈਗਾ ਆ। ਬਿਲਕੁਲ ਭਾਰਤੀ ਮੂਲ ਦੇ ਲੋਕ ਇਹਦੇ ਨਾਲ ਖਰਾਬ ਤਾਂ ਹੋ ਹੀ ਰਹੇ ਹੈਗੇ ਆ ਜਿਨ੍ਹਾਂ ਨੇ ਉੱਥੇ ਜਾਣਾ ਹੈਗਾ ਆ। ਦੂਸਰੇ ਪਾਸੇ ਜੋ ਕੈਨੇਡਾ ਦੇ ਇੱਕ ਐਸੋਸੀਏਟਡ ਪ੍ਰੈਸ ਦੇ ਮੁਤਾਬਕ ਕੈਨੇਡਾ ਦੇ ਪੋਲੀਟੀਕਲ ਸਾਇੰਸ ਦੇ ਪ੍ਰੋਫੈਸਰ ਯੂਨੀਵਰਸਿਟੀ ਆਫ ਟੋਰਾਂਟੋ ਚ ਨੈਲਸਨ ਵਾਈਜ਼ਮੈਨ ਆ, ਉਹਨਾਂ ਨੇ ਕਿਹਾ ਆ ਵੀ ਜੋ ਕੁਝ ਇੰਡੀਆ ਚ ਵਾਪਰ ਰਿਹਾ ਆ ਉਹ ਕਹਿੰਦੇ ਕੰਸਿਸਟੈਂਟ ਆ ਵਿਦ ਇੰਟਰਨੈਸ਼ਨਲ ਰਿਪੋਰਟਸ ਆਫ ਡਿਕਲਾਈਨਿੰਗ ਪ੍ਰੈਸ ਫਰੀडम। ਵੀ ਸਾਡੇ ਦਾ ਆਜ਼ਾਦੀ ਹੈਗੀ ਆ, ਜੋ ਮਰਜ਼ੀ ਬੰਦਾ ਬੋਲ ਸਕਦਾ, ਪਰ ਇੰਡੀਆ ਦਾ ਬਹੁਤ ਬੁਰਾ ਹਾਲ ਆ। ਕਹਿੰਦੇ ਵੀ ਲਾਈਕ ਦਾ ਚਾਈਨੀਜ਼ ਗਵਰਨਮੈਂਟ, ਦਾ ਮੋਦੀ ਗਵਰਨਮੈਂਟ ਥਿੰਕਸ ਇਟ ਇਜ਼ ਇਨ ਏ ਸਟਰੋਂਗ ਪੋਜੀਸ਼ਨ ਦੈਨ ਇਨ ਦਾ ਪਾਸਟ ਟੂ ਫਲੈਕਸ ਇਟਸ ਮਸਲ ਔਨ ਦਾ ਇੰਟਰਨੈਸ਼ਨਲ ਸਟੇਜ। ਉਹ ਕਹਿੰਦੇ ਵੀ ਚਾਈਨਾ ਦੀ ਗਵਰਨਮੈਂਟ ਆ ਉਹ ਵੀ ਸੋਚਦੇ ਇੰਡੀਆ ਵਾਲੇ ਵੀ ਲੈ ਵੀ ਅਸੀਂ ਤਾਂ ਬਹੁਤ ਤਾਕਤਵਰ ਹੈਗੇ ਆ ਤੇ ਅਸੀਂ ਜਿਹੜੇ ਆਪਣੀ ਜਿਹੜੀ ਆ ਸਟਰੋਂਗ ਪੋਜੀਸ਼ਨ ਦੇ ਵਿੱਚ ਆ ਤੇ ਅਸੀਂ ਮਸਲ ਪਾਵਰ ਯੂਜ਼ ਕਰ ਸਕਦੇ ਹੈਗੇ ਆ। ਵਾਈਜ਼ਮੈਨ ਜੋ ਪ੍ਰੋਫੈਸਰ ਆ ਪੋਲੀਟੀਕਲ ਸਾਇੰਸ ਦੇ, ਉਹਨਾਂ ਨੇ ਅੱਗੇ ਜਾ ਕੇ ਕਿਹਾ ਵੀ ਨੰਬਰ ਆਫ ਇੰਡੀਅਨ ਸਟੂਡੈਂਟ ਜ਼ਰੂਰ ਘਟੂਗੇ ਆਉਣ ਵਾਲੇ ਸਮੇਂ ਦੇ ਵਿੱਚ, ਕੈਨੇਡੀਅਨ ਕਾਲਜਸ ਵੀ ਹਰਟ ਹੋਊਗੇ ਕਿਉਂਕਿ ਉਹਨਾਂ ਦੀਆਂ ਟਿਊਸ਼ਨ ਜਾਣਗੀਆਂ। ਪਰ ਜੋ ਕੈਨੇਡਾ ਦੀ ਸਰਕਾਰ ਆ ਉਹ ਹਿਊਮਨ ਰਾਈਟਸ ਨੂੰ, ਪ੍ਰੈਸ ਆਫ ਫਰੀडम ਤੋਂ ਪਿੱਛੇ ਨਹੀਂ ਹਟੂਗੀ। ਦੂਸਰੇ ਪਾਸੇ ਯੂਕੇ ਦੇ ਵਿੱਚ ਵੀ ਇੱਕ ਵਾਰ ਫਿਰ ਯੂਕੇ ਦੇ ਸਿੱਖਾਂ ਵੱਲੋਂ ਪੂਰਾ ਪ੍ਰੈਸ਼ਰ ਪਾਇਆ ਜਾ ਰਿਹਾ ਹੈ ਉੱਥੇ ਦੇ ਜਿਹੜੇ ਮੈਂਬਰ ਪਾਰਲੀਮੈਂਟ ਸਿਲੈਕਟਡ ਆ ਉਹਨਾਂ ਤੇ ਵੀ ਭਾਈ ਜੋ ਖੰਡਾ ਸੀਗੇ, ਅਵਤਾਰ ਸਿੰਘ ਖੰਡਾ, ਉਹਨਾਂ ਦੇ ਕਤਲ ਦੇ ਵਿੱਚ ਵੀ ਹੋ ਸਕਦਾ ਇੰਡੀਅਨ ਏਜੰਸੀਜ਼ ਦਾ ਕੰਮ ਹੋਵੇ। ਮੈਂ ਕੁਝ ਵੀਡੀਓਜ਼ ਦੇਖ ਰਿਹਾ ਸੀ, ਉਹਦੇ 'ਚ ਜੋ ਸਿੱਖ ਜਥੇਬੰਦੀਆਂ ਮਿਲੀਆਂ ਉੱਥੇ ਦੇ ਮੈਂਬਰ ਪਾਰਲੀਮੈਂਟਸ ਨੂੰ, ਉਹਨਾਂ ਨੇ ਇੰਡੀਆ ਦਾ ਜੋ ਜ਼ਹਿਰ ਉਗਲਦਾ ਮੀਡੀਆ ਆ ਉਹਦੀਆਂ ਕਲਿਪਸ ਵੀ ਉਹਨਾਂ ਨੂੰ ਦਿਖਾ ਲਈਆਂ, ਕਿਸ ਤਰ੍ਹਾਂ ਜਿਹੜੇ 20 ਦੇ ਕਰੀਬ ਸਿੱਖ ਆ ਉਹਨਾਂ ਨੂੰ ਅੱਤਵਾਦੀ ਕਹਿ ਕੇ ਜਿਹੜਾ ਗਰਦਾਨਿਆ ਗਿਆ ਆ ਵੀ ਦੇਖੋ ਆਹ ਜਿਹੜੇ ਆ ਅਸੀਂ ਇਹਨੂੰ ਵੀ ਮਾਰਤਾ, ਪਾਕਿਸਤਾਨ 'ਚ ਵੀ ਮਾਰਤਾ, ਇੰਗਲੈਂਡ 'ਚ ਵੀ ਮਾਰਤਾ, ਕੈਨੇਡਾ 'ਚ ਵੀ ਮਾਰਤਾ, ਹੁਣ US ਦੀ ਵਾਰੀ ਆ। ਤੇ ਉਹਦੇ ਵਿੱਚ ਇੱਕ ਮੈਂਬਰ ਪਾਰਲੀਮੈਂਟ ਕਿਹਾ ਵੀ ਮੈਂ ਬਹੁਤ ਹੈਰਾਨ ਆ ਇੰਗਲੈਂਡ ਦੇ ਵਿੱਚ ਵੀ ਭਾਈ ਅਵਤਾਰ ਸਿੰਘ ਖੰਡਾ ਉਹਨਾਂ ਦੀ ਜਦੋਂ ਮੌਤ ਹੋਈ ਉਹਨਾਂ ਦਾ ਪੋਸਟਮਾਰਟਮ ਨਹੀਂ ਹੋਇਆ। ਇਹ ਵੀ ਬਹੁਤ ਸਾਰੇ ਲੋਕਾਂ ਨੂੰ ਅੱਜ ਹੀ ਪਤਾ ਲੱਗਾ ਹੋਵੇਗਾ। ਇਹ ਤਾਂ ਕਹਿੰਦੇ ਬੜਾ ਯੂਜ਼ੁਅਲ ਹੁੰਦਾ ਹੈਗਾ ਵੀ ਪੋਸਟਮਾਰਟਮ ਕਿਉਂ ਨਹੀਂ ਹੋਇਆ। ਸੋ ਉਹਨਾਂ ਦੇ ਉੱਤੇ ਹੁਣ ਪ੍ਰੈਸ਼ਰ ਬਣ ਰਿਹਾ ਵੀ ਉਹਦੀ ਵੀ ਪੂਰੀ ਇਨਵੈਸਟੀਗੇਸ਼ਨ ਹੋਵੇ ਵੀ ਉਹਨਾਂ ਦੀ ਜਿਹੜੀ ਮੌਤ ਦਾ ਕਾਰਨ ਕੀ ਹੈਗਾ ਆ। ਇੰਡੀਆ ਦੇ ਮੀਡੀਆ ਤੋਂ ਬਾਅਦ ਜੋ BBC ਆ ਉਹਨਾਂ ਨੇ ਵੀ ਜਿਹੜਾ ਆ ਰੋਲ ਉਹਨਾਂ ਦਾ ਬੜਾ ਮਾੜਾ ਚੱਲ ਰਿਹਾ ਹੈਗਾ। BBC ਹਿੰਦੀ ਜੋ ਆ ਉਹ ਟੋਟਲੀ ਜਿਹੜਾ ਜੋ ਗੋਦੀ ਮੀਡੀਆ ਜਿਸ ਤਰ੍ਹਾਂ ਜ਼ਹਿਰ ਉਗਲਦਾ ਸਿੱਖਾਂ ਦੇ ਦੇ ਦੁਆਲੇ ਉਹੀ ਕੁਝ ਕਰ ਰਿਹਾ ਹੈਗਾ ਆ। BBC ਹਿੰਦੀ ਦੇ ਵਿੱਚ ਉਹੀ ਭਾਰਤ ਦੇ ਐਕਸਟਰਾ ਜਿਹੜੇ ਐਕਸ ਰਾ ਆਫੀਸ਼ੀਅਲਸ ਆ, ਉਹਨਾਂ ਦੇ ਹੋਰ ਜਿਹੜੇ ਰਿਟਾਇਰਡ ਆਰਮੀ ਆਫੀਸਰਸ ਆ ਉਹਨਾਂ ਦੇ ਪੱਖ ਜਿਹੜਾ ਭਾਰਤ ਦਾ ਪੱਖ ਰੱਖ ਰਹੇ ਹੈਗੇ ਆ। ਇਸੇ ਤਰ੍ਹਾਂ BBC ਪੰਜਾਬੀ ਦੇ ਵਿੱਚ ਅਨਫੋਰਚੂਨੇਟਲੀ ਜਿਹੜੇ ਆ ਬਹੁਤੇ ਕਾਮਰੇਡੀ ਸੋਚ ਵਾਲੇ ਬੰਦੇ ਉਹਨੀ ਭਰਤੀ ਕੀਤੇ ਹੋਏ ਆ, ਉਹ ਵੀ ਵਿੱਚ ਜਿਹੜਾ ਆ ਆਪਣਾ ਜ਼ਹਿਰ ਉਗਲਦੇ ਰਹਿੰਦੇ ਆ। ਉਹਨਾਂ ਨੇ ਇਹ ਤਾਂ ਕੀ ਕਹਿਣਾ ਵੀ ਜਿਹੜਾ ਮਿਨੋਰਟੀਜ਼ ਦੇ ਨਾਲ ਧੱਕਾ ਹੋ ਰਿਹਾ ਆ ਖਾਸ ਕਰਕੇ ਸਿੱਖਾਂ ਦੇ ਮਾਮਲੇ 'ਚ, ਬਾਕੀ ਮਿਨੋਰਟੀ ਦੇ ਹੱਕ 'ਚ ਪੂਰੇ ਬੋਲਦੇ ਇੰਡੀਆ 'ਚ, ਪਰ ਸਿੱਖਾਂ ਦੇ ਮਾਮਲੇ ਦੇ ਵਿੱਚ ਉਹਨਾਂ ਦਾ ਜਿਹੜਾ ਰੋਲ ਆ ਹਮੇਸ਼ਾ ਹੀ ਸਿੱਖਾਂ ਦੇ ਉਲਟ ਰਹਿੰਦਾ ਆ। ਜੇ ਤੁਸੀਂ BBC ਸੁਣਦੇ ਹੋਵੋਗੇ ਬੜੇ ਧਿਆਨ ਦੇ ਨਾਲ ਤੁਹਾਨੂੰ ਪਤਾ ਲੱਗ ਜਾਊਗਾ। ਇਸ ਟਾਈਮ ਦੇ ਉੱਤੇ ਜਿਹੜੀ ਫਾਈਨੈਂਸ਼ੀਅਲ ਟਾਈਮਜ਼ ਆ ਉਹ ਬਹੁਤ ਹੀ ਵਧੀਆ ਜਿਹੜਾ ਰੋਲ ਆ ਪਿਛਲੇ 30 ਦਿਨਾਂ ਤੋਂ ਅਦਾ ਕਰ ਰਹੀ ਹੈਗੀ ਆ। ਲਗਭਗ ਹਰ ਰੋਜ਼ ਨਿਊਯਾਰਕ ਟਾਈਮਜ਼, ਲਾਸ ਐਂਜਲਸ ਟਾਈਮਜ਼, ਗਾਰਡੀਅਨ, ਇਹਨਾਂ ਜਿਹੜੇ ਪੇਪਰ, ਵਾਲ ਸਟਰੀਟ ਜਰਨਲ, ਬਲੂਮਸਬਰਗ, ਅੱਜ ਮੈਂ ਬਲੂਮਸਬਰਗ ਦੀ ਤੁਹਾਡੇ ਨਾਲ ਰਿਪੋਰਟ ਸਾਂਝੀ ਕੀਤੀ ਹੈਗੀ ਆ, ਉਹਨਾਂ 'ਚ ਹਰ ਰੋਜ਼ ਇਹੀ ਕੁਛ ਜਿਹੜਾ ਵਾਪਰ ਰਿਹਾ ਹੈ ਵੀ ਕੀ ਕੁਝ ਜਿਹੜਾ ਆ ਸਿੱਖਾਂ ਦੇ ਨਾਲ ਹੋ ਰਿਹਾ ਆ ਕੈਨੇਡਾ ਦੇ ਵਿੱਚ, UK 'ਚ, USA 'ਚ ਤੇ ਇੰਡੀਆ ਦੇ ਵਿੱਚ ਵੀ। ਫਾਈਨੈਂਸ਼ੀਅਲ ਟਾਈਮਜ਼ ਨੇ ਕੱਲ ਇੱਕ ਆਰਟੀਕਲ ਲਿਖਿਆ ਸੀ, ਉਹਦਾ ਜਿਹੜਾ ਰਿਜ਼ਲਟ ਆ ਨੈਟ ਸ਼ੈਲ ਉਹਦਾ ਉਹਨੇ ਇਹ ਦੱਸਿਆ ਸੀ ਵੀ ਜੇ ਇੰਡੀਆ ਵਾਲਿਆਂ ਨੇ ਇਹ ਮਰਡਰ ਕੈਨੇਡਾ ਦੀ ਧਰਤੀ ਤੇ ਕੀਤਾ ਆ
ਤੇ ਇਹ ਕਹਿੰਦੇ ਵੀ ਬਹੁਤ ਵੱਡਾ ਇਮੀਡੀਏਟ ਡੇਂਜਰ ਟੂ ਨੈਸ਼ਨਲ ਸਿਕਿਉਰਿਟੀ ਆ ਦੈਨ ਏ ਟੈਂਪਰੇਰੀ ਸੈਟਬੈਕ ਇਨ ਐਫਰਟ ਟੂ ਕਾਊਂਟਰ ਚਾਈਨਾ। ਸੋ ਕਹਿੰਦੇ ਜੇ ਤੁਸੀਂ ਚਾਈਨਾ ਨੂੰ ਕਾਊਂਟਰ ਕਰਨ ਜਾ ਰਹੀਆਂ ਨਾ ਇਹ ਵੈਸਟਰਨ ਪਾਵਰਸ, ਉਹਦੇ ਨਾਲੋਂ ਇਹ ਜੇ ਭਾਰਤ ਵਾਲਿਆਂ ਨੇ ਕੈਨੇਡਾ ਦੇ ਵਿੱਚ ਕੀਤਾ, ਕਿਤੇ ਜ਼ਿਆਦਾ ਖਤਰਨਾਕ ਹੈਗਾ ਆ। ਜੀ।